Israel is subjecting Palestinians to genocide acts and demanded that UN's top court order an emergency suspension of Israel's devastating military campaign in Gaza. Israel's political and military leaders, including Prime Minister Benjamin Netanyahu, were among the genocidal inciters. This is evident from the way in which the military attack is being conducted. Palestinian ambassador to UN calls on non-aligned movement to pressure Israel to enforce ceasefire. ਉਹਨੂੰ ਕਿਹਾ ਵੀ ਸਾਡੇ ਤੇ ਵੀ ਤਰਸ ਕਰੋ. We are still under this colonial occupation by Israel and we see genocide committed on our people, particularly in the Gaza Strip. Looking for Israeli jobs, Indian workers heading to Israel not eligible for protections under government's e-migrate portal must pay for their own travel, accommodation, insurance. Ministries pass the buck on worker safety in conflict zone. ਇੱਕ ਪਾਸੇ ਦੁਨੀਆ ਦਾ ਇੱਕ ਵੱਡਾ ਹਿੱਸਾ ਜਿਹੜਾ ਇਖਲਾਕੀ ਤੌਰ ਤੇ ਰਾਈਟ ਹੈ, ਨਾਟ ਜਿਹੜੇ ਵੱਡੀਆਂ ਪਾਵਰ ਜਿਨ੍ਹਾਂ ਨੇ ਹਥਿਆਰ ਵੇਚਣੇ ਨੇ ਜਾਂ ਇਜ਼ਰਾਈਲ ਦੇ ਨਾਲ ਖੜੇ ਨੇ, ਉਹ ਤਾਂ ਆਵਾਜ਼ ਚੁੱਕ ਰਹੇ ਨੇ ਤੇ ਇਹ ਉੱਥੇ ਆਪਣੇ ਬੰਦੇ ਮਰਨ ਲਈ ਭੇਜ ਰਹੇ ਨੇ. ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਅਤੇ ਹਮਾਸ ਦੇ ਹਵਾਲੇ ਨਾਲ ਕਿ ਜਿਹੜਾ ਇਹਨਾਂ ਦੇ ਵਿਚਲਾ ਜਿਹੜਾ ਟਕਰਾਅ ਹੈ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਹੁਣ ਇਸ ਵਿੱਚ ਹਿਜ਼ਬੁੱਲਾ ਅਤੇ ਯਮਨ ਦੇ ਹੂਤੀ ਗੁਰਿੱਲੇ ਵੀ ਸ਼ਾਮਲ ਹੋ ਗਏ ਨੇ, ਯਾਨੀ ਕਿ ਈਰਾਨ ਵੀ ਇਸ ਵਿੱਚ ਘਸੀਟਿਆ ਤੁਰਿਆ ਜਾ ਰਿਹਾ ਹੈ. ਔਰ ਦੂਸਰੇ ਪਾਸੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਸਾਊਥ ਅਫਰੀਕਾ ਵੱਲੋਂ ਦਾਇਰ ਕੇਸ ਦੀ ਸੁਣਵਾਈ ਚੱਲ ਰਹੀ ਹੈ, ਜਿਸ ਵਿੱਚ ਇਜ਼ਰਾਈਲ ਨੂੰ ਫਲਸਤੀਨੀਆਂ ਦੇ ਜੈਨੋਸਾਈਡ ਲਈ ਦੋਸ਼ੀ ਦੱਸਿਆ ਜਾ ਰਿਹਾ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਚਿੱਤਰ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, 7 ਅਕਤੂਬਰ 2023 ਨੂੰ ਜਦੋਂ ਹਮਾਸ ਨੇ ਇਜ਼ਰਾਈਲ ਦੇ ਇੱਕ ਹਿੱਸੇ ਦੇ ਉੱਤੇ ਅਟੈਕ ਕਰਕੇ 1200-1300 ਇਜ਼ਰਾਈਲੀ ਮਾਰੇ, 300 ਦੇ ਕਰੀਬ ਕਿਡਨੈਪ ਕੀਤੇ ਔਰ ਕੁਛ ਦਿਨਾਂ ਬਾਅਦ ਇਜ਼ਰਾਈਲ ਨੇ ਫੁੱਲ ਸਕੇਲ ਵਾਰ ਹਮਾਸ ਦੇ ਉੱਤੇ ਥੋਪੀ ਔਰ ख़ास तौर ਤੇ ਏਅਰ ਰੇਡਸ ਔਰ ਫਿਰ ਬਾਅਦ 'ਚ ਕੁਛ ਹਫ਼ਤਿਆਂ ਬਾਅਦ ਗਰਾਊਂਡ 'ਚ ਤੇ ਸ਼ਾਇਦ ਉਹਨਾਂ ਨੂੰ ਇਹ ਅੰਦਾਜ਼ਾ ਸੀ ਕਿ ਵੀ ਅਸੀਂ ਇੰਨੇ ਪਾਵਰਫੁਲ ਹੈ ਕਿ ਇਹ 2-3 ਹਫ਼ਤਿਆਂ ਦੀ ਖੇਡ ਮੈਕਸਿਮਮ ਹੋਏਗੀ ਔਰ ਅਸੀਂ ਵਿਦ ਪਾਵਰ ਬੰਦੇ ਵੀ ਛੁਡਾ ਲਾਂਗੇ ਔਰ ਇਹ ਗਜ਼ਾ ਵੀ ਇਹਨਾਂ ਤੋਂ ਜਿਹੜਾ ਉਹ ਖਾਲੀ ਕਰਾ ਲਾਂਗੇ, ਜੋ ਉਹਨਾਂ ਦੀ ਗ੍ਰੇਟਰ ਇਜ਼ਰਾਈਲ ਦੀ ਪਲਾਨ ਥੱਲੇ ਪਹਿਲਾਂ ਹੀ ਹੈ ਕਿ ਭਾਈ ਇਹ ਜਿਹੜੇ ਨੇ ਇਹਨਾਂ ਨੂੰ ਇੱਥੋਂ ਕੱਢਣੇ. ਪਰ ਜਿਸ ਤਿਆਰੀ ਦੇ ਨਾਲ ਹਮਾਸ ਨੇ ਪਹਿਲਾਂ ਸਭ ਨੂੰ ਚੁਕਾਇਆ, ਕਿਉਂਕਿ ਜਿਹੜੀ ਆਇਰਨ ਡੋਮ ਕਾਨਸੈਪਟ ਸੀ ਕਿ ਜੀ ਡਿਫੈਂਸ ਉਹਨਾਂ ਦਾ ਰੋਕ ਸਕਦਾ, ਉਹਨਾਂ ਨੇ ਇੰਨੀ ਵੱਡੀ ਗਿਣਤੀ 'ਚ ਮਿਜ਼ਾਈਲਾਂ ਦਾਗੀਆਂ ਜਾਂ ਰਾਕਟ ਦਾਗੇ ਕਿ ਉਹਨਾਂ ਨੇ ਜਾਨੀ ਨੁਕਸਾਨ ਵੀ ਕੀਤਾ. ਉਹਨਾਂ ਨੂੰ ਆਇਰਨ ਡੋਮ ਜਿਹੜਾ ਅਮਰੀਕਾ ਦਾ ਹੀ ਜਿਹੜਾ ਡਿਫੈਂਸ ਪੈਟਰੀਅਟ ਸਿਸਟਮ ਹੈ ਉਹ ਫੇਲ ਹੋਇਆ. ਔਰ ਫਿਰ ਜਿਵੇਂ ਉਹਨਾਂ ਨੇ ਜਦੋਂ ਗਰਾਊਂਡ ਟਰੂਪ ਵੀ ਗਏ, ਗਲੀ ਗਲੀ ਕੂਚੇ 'ਚ ਇਹਨਾਂ ਨੇ ਇਹ ਬਿਲਡਿੰਗਾਂ ਤਬਾਹ ਕਰਦੇ ਚਲੇ ਗਏ ਔਰ ਅੱਜ ਹਾਲਾਤ 24-25 ਹਜ਼ਾਰ ਤੋਂ ਜ਼ਿਆਦਾ ਕਿਲ ਕੀਤੇ ਨੇ ਫਲਸਤੀਨੀ, ਜਿਨ੍ਹਾਂ 'ਚ ਬਹੁਤੇ ਬੀਬੀਆਂ ਬੱਚੇ ਨੇ, 60 ਹਜ਼ਾਰ ਤੋਂ ਜ਼ਿਆਦਾ ਜ਼ਖਮੀ ਨੇ, 12-13 ਲੱਖ ਜਿਹੜੇ ਨੇ ਉਹ ਬਿਲਕੁਲ ਬੇਘਰੇ ਕੀਤੇ ਨੇ. ਲੇਕਿਨ ਇਹਦੇ ਬਾਵਜੂਦ ਨਾ ਤਾਂ ਇਹ ਉੱਥੋਂ ਤੱਕ ਸੀਮਤ ਰਿਹਾ, ਕਿਉਂਕਿ ਇਜ਼ਰਾਈਲ ਨੇ ਫਿਰ ਕਿਵੇਂ ਜਾ ਕੇ ਲਬਨਾਨ ਦੇ ਵਿੱਚ ਹਮਾਸ ਦੇ ਜਿਹੜੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ. ਫਿਰ ਇਹ ਸਪਿਲ ਹੁੰਦੇ ਫਿਰ ਜਿਹੜੇ ਯਮਨ ਵਿਚਲੇ ਹੂਤੀ ਉਹਨਾਂ ਦੇ ਗੁਰਿੱਲੇ ਨੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਤਿੰਨੋਂ ਹੀ ਜਿਹੜੀਆਂ ਪ੍ਰੋਮੀਨੈਂਟ ਆਰਗੇਨਾਈਜੇਸ਼ਨਸ ਐਕਟਿਵ ਨੇ, ਮਿਲੀਟੈਂਟ ਆਰਗੇਨਾਈਜੇਸ਼ਨਸ, ਹਾਲਾਂਕਿ ਹੂਤੀ ਵਾਲਿਆਂ ਦਾ ਤਾਂ ਸਾਊਦੀ ਅਰੇਬੀਆ ਨਾਲ ਹੀ ਟਕਰਾਅ ਸੀ, ਉਹ ਕੋਈ ਇਜ਼ਰਾਈਲ ਵਾਲੇ 'ਚ ਨਹੀਂ ਸੀ, ਪਰ ਹੁਣ ਉਹ ਵੀ ਘੜੀਸੇ ਚਲੇ ਆਏ. ਹਮਾਸ ਹੋਏ ਜਾਂ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਹੋਏ, ਇਹ ਤਿੰਨੋਂ ਹੀ ਈਰਾਨ ਬੈਕਡ ਨੇ. ਔਰ ਇਹ ਜਦੋਂ ਇਹਦਾ ਸਪਰੈਡ ਨਾਲ ਹੁੰਦਾ ਚਲਾ ਗਿਆ, ਉਹਦੇ 'ਚ ਜਿਹੜੀ ਰੈੱਡ ਸੀ ਦੇ ਵਿੱਚ ਔਰ ਉਸ ਮੈਡੀਟਰੇਨੀਅਨ ਔਰ ਦੂਸਰੇ ਖਿੱਤਿਆਂ 'ਚ ਜਿਹੜੇ ਸਮੁੰਦਰੀ ਜਹਾਜ਼ ਨੇ ਉਹਨਾਂ ਦੇ ਉੱਤੇ ਹੂਤੀ ਗੁਰਿੱਲਿਆਂ ਦਾ, ਦੂਜਾ ਅਮਰੀਕਾ UK ਨੇ ਹੁਣ ਕਾਊਂਟਰ ਕਰਦਿਆਂ ਮਿਜ਼ਾਈਲਾਂ ਮਾਰੀਆਂ ਨੇ ਔਰ ਈਰਾਨ ਵੀ ਵਿੱਚ ਘੜੀਸਦਾ ਚਲਾ ਜਾ ਰਿਹਾ. ਔਰ ਈਰਾਨ ਨੇ ਜਿਹੜਾ ਇਸ ਦਾ ਨੋਟਿਸ ਚੰਗੀ ਤਰ੍ਹਾਂ ਲਿਆ ਔਰ
ਅਮਰੀਕਾ ਵੀ ਨਹੀਂ ਚਾਹੁੰਦਾ ਵੀ ਈਰਾਨ ਫੁੱਲ ਸਕੇਲ ਹਾਲਾਂਕਿ ਇਜ਼ਰਾਈਲ ਉਹਨੂੰ ਖਿਲਾਰਨਾ ਚਾਹੁੰਦਾ। ਇਜ਼ਰਾਈਲ ਨੂੰ ਇਹ ਪਤਾ ਹੈ ਕਿ ਨੈਕਸਟ ਪੋਟੈਂਸ਼ੀਅਲ ਈਰਾਨ ਦੇ ਵਿੱਚ ਆ। ਉਹ ਤਾਂ ਸਮਝਦਾ ਹੈ ਕਿ ਈਰਾਨ ਵਿੱਚੇ ਘੜੀਸਿਆ ਔਰ ਅਮਰੀਕਾ ਨੂੰ ਇਵੇਂ ਲੱਗੇ ਕਿ ਵੀ ਉਹਨਾਂ ਨੇ ਇਹਨੂੰ ਜਿਹੜਾ ਉਹ ਡਿਸਟਰੋਏ ਕਰਨਾ ਈਰਾਨ ਨੂੰ, ਜਿਵੇਂ ਜੋ ਹਾਲ ਇਰਾਕ ਦਾ ਕੀਤਾ। ਹਾਲਾਂਕਿ ਈਰਾਨ ਇਰਾਕ ਨਹੀਂ ਹੈਗਾ, ਇਸ ਗੱਲ ਦਾ ਉਹਨਾਂ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ। ਔਰ ਅਸੀਂ ਇਹ ਦੇਖ ਰਹੇ ਹਾਂ ਵੀ ਇਸੇ ਦੌਰਾਨ ਹੀ ਐਸ ਜੈ ਸ਼ੰਕਰ ਦੌੜਿਆ ਈਰਾਨ ਗਿਆ ਔਰ ਜ਼ਾਹਰ ਹੈ ਵੀ ਇਹ ਅਮਰੀਕਾ ਨੇ ਹੀ ਜਿਹੜਾ ਉਹ ਡਿਪਲੋਮੇਸੀ ਵੀ ਯੂਜ਼ ਕਰ ਰਹੇ ਨੇ, ਕੋਈ ਨਾ ਕੋਈ ਈਰਾਨ ਨੂੰ ਠੰਡਾ ਵੀ ਰੱਖਣਾ ਚਾਹੁੰਦੇ ਨੇ। ਪਰ ਈਰਾਨ ਨੇ ਅੱਗੋਂ ਵੀ ਅੱਖਾਂ ਦਿਖਾਈਆਂ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਐਸ ਜੈ ਸ਼ੰਕਰ ਨੂੰ ਕਿ ਚਾਹ ਬਹਾਰ ਔਰ ਦੂਸਰੇ 'ਚ ਤੁਸੀਂ ਜਿਹੜਾ ਇਨਵੈਸਟ ਕਰਨਾ ਸੀ ਉਹ ਕਿੱਥੇ ਹੈ, ਤੁਹਾਡਾ ਕੀ ਰੋਲ ਹੈ, ਤੁਸੀਂ ਕੀ ਕਰ ਰਹੇ ਹੋ। ਹੁਣ ਇਹ ਵੀ ਨਾਲ ਚੱਲ ਰਿਹਾ ਹੈ, ਪਰ ਨਾਲ ਦੀ ਨਾਲ ਇਹ ਫੀਅਰ ਵੀ ਚੱਲ ਰਿਹਾ ਕਿ ਭਾਈ ਇਹ ਜੇ ਈਰਾਨ ਵਿੱਚ ਡਰੈਗ ਹੋਇਆ ਤੇ ਫਿਰ ਤਾਂ ਇਹਨੂੰ ਕੋਈ, ਔਰ ਈਰਾਨ ਨੇ ਜਦੋਂ ਇਹਨਾਂ ਦੇ ਉੱਤੇ ਅਮਰੀਕਾ UK ਨੇ ਮਿਜ਼ਾਈਲਾਂ ਮਾਰੀਆਂ, ਉਹਨਾਂ ਨੇ ਈਰਾਨ ਨੇ ਸਾਊਦੀ ਅਰੇਬੀਆ ਔਰ ਦੂਸਰਿਆਂ ਨੂੰ ਵਾਰਨਿੰਗ ਦੇ ਦਿੱਤੀ ਕਿ ਵੀ ਜੇ ਤੁਸੀਂ ਆਪਣਾ 에ਅਰ ਸਪੇਸ ਜਾਂ ਦੂਜਾ ਦਿੱਤਾ ਫਿਰ ਅਸੀਂ। ਸੋ ਇਸ ਵੇਲੇ ਜਿਵੇਂ ਇਹ ਕਹੋ ਵੀ ਇਹ ਇੰਨੀ ਟਾਈਟ ਰੋਪ ਵਾਕ ਹੈ ਕਿ ਇਹਦੇ 'ਚ ਕਿਸੇ ਵੇਲੇ ਵੀ ਐ ਥੋੜ੍ਹਾ ਜਿਹਾ ਹੋਇਆ ਸਭ ਕੁਛ ਹੀ ਜਿਹੜਾ ਉਹ ਦੂਜੇ ਪਾਸੇ ਜਾ ਸਕਦਾ ਹੈ। ਹੁਣ ਇੱਕ ਪਾਸੇ ਜਿਹੜੀ ਲੌਬੀ ਵਿਦਨ ਕੰਟਰੀਜ਼ ਵੀ ਚੱਲ ਰਹੀ ਹੈ, ਜਿਹਦੇ 'ਚ ਇਜਿਪਟ ਨੇ ਰੋਲ ਅਦਾ ਕੀਤਾ ਜਾਂ ਕਰ ਰਿਹਾ, ਕਤਰ ਕਰ ਰਿਹਾ ਕਿ ਇਜ਼ਰਾਈਲ ਨੂੰ ਰੋਕਿਆ ਜਾਏ, ਟੈਂਪਰੇਰੀ ਜੰਗਬੰਦੀ ਹੋਏ ਜਿਹੜਾ ਇਸ ਵਾਰ ਦੇ ਵਿੱਚ। ਲੇਕਿਨ ਇਜ਼ਰਾਈਲ ਆਪਣੀ, ਕਿਉਂਕਿ ਉਹਨਾਂ ਦਾ ਮਿਸ਼ਨ ਤਾਂ ਕੋਈ ਵੀ ਪੂਰਾ ਨਹੀਂ ਹੋਇਆ, ਨਾ ਉਹ ਹਮਾਸ ਨੂੰ ਜਿਹੜਾ ਐਲੀਮੀਨੇਟ ਕਰ ਸਕੇ, ਨਾ ਹੀ ਆਪਣੇ ਅਜੇ ਵੀ ਸ਼ਾਇਦ 150 ਤੋਂ ਜ਼ਿਆਦਾ ਬੰਦਾ ਉਹਨਾਂ ਦੇ ਕਿਡਨੈਪ ਜਿਹੜੇ ਕੀਤੇ ਹੋਏ ਨੇ ਉਹ ਹਮਾਸ ਨਾ ਉਹਨਾਂ ਨੂੰ ਛੁਡਾ ਸਕੇ। ਹੁਣ ਇਹਨਾਂ ਹਾਲਾਤਾਂ ਦੇ ਚੱਲਦਿਆਂ ਜਿਹੜਾ ਇੱਕ ਡੇਅਰਿੰਗ ਕਦਮ ਜਿਹਦਾ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ, ਸਾਊਥ ਅਫਰੀਕਾ ਨੇ ਲਿਆ। ਉਹਨਾਂ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਲੀਗਲ ਆਰਮ ਹੈ, ਉਹਦੇ 'ਚ ਇਜ਼ਰਾਈਲ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਕਿ ਭਾਈ ਇਹ ਜਿਹੜਾ ਇਜ਼ਰਾਈਲ ਹੈ ਇਹ ਨਸਲਕੁਸ਼ੀ ਕਰ ਰਿਹਾ, ਇਸ ਨੇ ਫਲਸਤੀਨੀਆਂ ਦੀ ਜਿਹੜੀ ਹੈ ਉਹ ਨਸਲਕੁਸ਼ੀ ਲਗਾਤਾਰਤਾ ਦੇ ਨਾਲ ਉਹਨਾਂ ਦੀ ਕੀਤੀ ਹੈ। ਔਰ ਇਜ਼ਰਾਈਲ ਨੂੰ ਹਾਲਾਂਕਿ ICJ 'ਚ ਇਸ ਕਿਸਮ ਦੇ ਮੁਕੱਦਮੇ ਚੱਲਦੇ ਆ ਜਾਂ ਫੈਸਲਾ ਆਉਂਦੇ ਆ ਕਈ ਸਾਲ ਲੱਗ ਸਕਦੇ ਨੇ, ਪਰ ਉਹਨਾਂ ਨੇ ਮੰਗ ਕੀਤੀ ਹੈ ਕਿ ICJ ਟੈਂਪਰੇਰੀ ਸੀਜ਼ਫਾਇਰ ਦਾ ਹੁਕਮ ਦੇ। ਔਰ ਕਮਾਲ ਹੈ ਵੈਸੇ ਸਾਊਥ ਅਫਰੀਕਾ ਦੇ ਵਕੀਲਾਂ ਨੇ ਔਰ ਜਿਵੇਂ ਉਹਨਾਂ ਨੇ ਕੇਸ ਪ੍ਰੈਜ਼ੈਂਟ ਕੀਤਾ, ਔਰ ਸਾਊਥ ਅਫਰੀਕਾ ਕੋਈ ਮੁਸਲਿਮ ਮੁਲਕ ਨਹੀਂ ਹੈ, ਇਹ ਕੰਮ OIC ਜਾਂ ਦੂਜਿਆਂ ਦਾ ਕਰਨਾ ਬਣਦਾ ਸੀ। ਹਾਲਾਂਕਿ ਜਦੋਂ ਹੁਣ ਇਹ ਟਰਾਇਲ 'ਚ ਗਿਆ ਹੀ ਹੈ, ਅਮਰੀਕਾ ਨੇ ਵੀ ਉਹਨੂੰ ਰਿਜੈਕਟ ਕਰ ਦਿੱਤਾ ਕਿ ਜੀ ਇਹ ਰਿਡੀਕਿਊਲ, ਜਰਮਨ ਨੇ ਵੀ ਡਿਸਟੈਂਸ ਕਰ ਲਿਆ, UK ਨੇ ਵੀ ਕਰ। ਇਹ ਸਾਰੀਆਂ ਤਾਕਤਾਂ ਜਿਹੜੀਆਂ ਇਜ਼ਰਾਈਲ ਦੇ ਨਾਲ ਜੁੜੀਆਂ ਹੋਈਆਂ ਨੇ, ਇਹਨਾਂ ਨੂੰ ਵੀ ਬਹੁਤ ਤਕਲੀਫ ਹੈ ਕਿ ਜੀ ਇਹ ਨਹੀਂ ਇਹ ਜੈਨੋਸਾਈਡ ਨਹੀਂ, ਇਹ ਤਾਂ ਹਮਾਸ ਨੇ ਕੀਤਾ ਤੇ ਫਲਾਣਾ ਕੀਤਾ। ਪਰ OIC ਤੋਂ ਇਲਾਵਾ ਮੈਂ ਸਮਝਦਾ ਵੀ ਜਦੋਂ ਅਸੀਂ ਮੋਰਲ ਕਰੇਜ ਦੀ ਗੱਲ ਕਰਦੇ ਹਾਂ, ਹਾਲਾਂਕਿ ICJ ਦਾ ਡਿਸੀਜਨ ਕੋਈ ਉਹਦੇ ਕੋਲ ਫੌਜ ਨਹੀਂ ਹੈ UN ਕੋਲ ਕਿ ਉਹਨੇ ਇੰਪਲੀਮੈਂਟ ਕਰਨਾ, ਲੇਕਿਨ ਜਦੋਂ ਤੁਸੀਂ ਮੋਰਲ ਰਾਈਟਨੈਸ ਕਹਿੰਦੇ ਹੋ, ਇਖਲਾਕੀ ਟਰੂਥ, ਕੱਲ ਸੀ ਜਾਂ ਪਰਸੋਂ ਸੈਚਰਡੇ ਬਹੁਤ ਵੱਡਾ ਪ੍ਰੋਟੈਸਟ ਫਲਸਤੀਨੀਆਂ ਦੇ ਹੱਕ ਦੇ ਵਿੱਚ ਵਾਸ਼ਿੰਗਟਨ DC 'ਚ ਹੋਇਆ। 2 ਲੱਖ ਤੋਂ ਜ਼ਿਆਦਾ ਲੋਕਾਂ ਦੀ ਪਾਰਟਿਸਪੇਸ਼ਨ ਸੀ। ਲੰਡਨ 'ਚ ਵੀ ਹੋਇਆ। ਇੱਕ ਸਿੱਖ ਬੱਚੇ ਦੀ ਪਿਕਚਰ, ਇਹ ਸ਼ਾਇਦ ਕੈਨੇਡਾ ਦੀ ਹੈ ਜਾਂ ਕਿੱਥੋਂ ਦੀ ਹੈ, ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਜੇ ਦਿਖਾ ਸਕਣ, ਉਹਨੇ ਗੱਲ ਦੇ ਵਿੱਚ ਪਾਇਆ ਹੋਇਆ ਕਿ ਵੀ ਸਪੋਰਟ ਫਲਸਤੀਨੀਅਨਸ। ਸੋ ਇਹ ਦਰਸ਼ਕ ਦੇਖ ਸਕਦੇ ਨੇ ਪਿਕਚਰ। ਹੁਣ ਇਸ ਤੋਂ ਇਲਾਵਾ ਮੈਂ ਜਿਹੜੀ ਮੋਰਲ ਸਟਰੈਂਥ ਦੀ ਗੱਲ ਕਰਦਾ ਕਿ ਬਈ ਉਹਦੇ 'ਚ ਮਲੇਸ਼ੀਆ, ਟਰਕੀ, ਬੋਲੀਵੀਆ, ਨਿਕਾਰਾਗੁਆ, ਮਾਲਦੀਵਸ, ਛੋਟਾ ਜਿਹਾ ਮੁਲਕ 4-5 ਲੱਖ ਦਾ, ਜਿਹੜਾ ਇੰਡੀਆ ਨੂੰ ਵੀ ਉਹਨੇ ਕਿਹਾ ਮਾਲਦੀਵ ਦੇ ਮੋਜ਼ਜ਼ ਇਹਨੂੰ ਕਿ ਵੀ ਐਵੇਂ ਨਾ ਤੁਸੀਂ ਵੱਡੀ ਆਪਣੀ ਗਿਣਤੀ ਦਾ ਕਰਕੇ ਦਾ ਮਤਲਬ ਇਹ ਨਹੀਂ ਵੀ ਤੁਸੀਂ ਸਾਡੇ ਤੇ ਧੌਂਸ ਜਮਾ ਸਕਦੇ ਹੋ। ਔਰ ਮਾਲਦੀਵਸ ਦੇ ਉਹ ਜਿਹੜੇ 3 ਡਿਪਟੀ ਮਿਨਿਸਟਰਾਂ ਨੇ ਮੋਦੀ ਦਾ ਮਜ਼ਾਕ ਉਡਾਇਆ ਸੀ, ਉਹਨੇ ਕਿਹਾ ਸੀ ਪਪਟ ਆਫ ਇਜ਼ਰਾਈਲ। ਔਰ ਇਹਨਾਂ ਵੀ ਮਾਲਦੀਵਸ ਨੇ ਵੀ ਇਸ ਟਰਾਇਲ 'ਚ ਸਾਊਥ ਅਫਰੀਕਾ ਦੀ ਸਪੋਰਟ ਕੀਤੀ ਹੈ। ਵੈਨਜ਼ੂਏਲਾ, ਨਾਮੀਬੀਆ, ਜਾਰਡਨ, ਮੋਰਾਕੋ, ਈਰਾਨ, ਬੰਗਲਾਦੇਸ਼, ਪਾਕਿਸਤਾਨ, ਸਾਊਦੀ ਅਰੇਬੀਆ। ਹੁਣ ਇੱਕ ਪਾਸੇ ਤਾਂ ਅਸੀਂ ਸਮਝਦੇ ਹਾਂ ਕਿ ਵੀ ਇਹ ਮੋਰਲ ਸਟਰੈਂਥ ਹੈ ਇਹਨਾਂ ਦੀ, ਔਰ ਉਸ ਮੁਕੱਦਮੇ ਦੇ ਵਿੱਚ ਇਜ਼ਰਾਈਲ ਨੇ ਬੜਾ
ਇਜ਼ਰਾਈਲ ਦੇ ਖਿਲਾਫ ਸਾਊਥ ਅਫਰੀਕਾ ਨੇ ਜੈਨੋਸਾਈਡਲ ਐਕਟਸ ਕਿਹਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਜ਼ਰਾਈਲ ਇਜ਼ ਸਬਜੈਕਟਿੰਗ ਫਲਸਤੀਨੀਅਨਸ ਟੂ ਜੈਨੋਸਾਈਡ ਐਕਟਸ and demanded that UN stop court order an emergency suspension of Israel's devastating military campaign in Gaza ਕਿ ਉਹ ਡਿਕਲੇਅਰ ਕਰੇ ਕਿ ਭਾਈ ਅਸੀਂ ਇਹਨੂੰ ਕੀਤਾ ਜਾਏ। The intent to destroy Gaza has been nurtured at the highest level of state ਇਹ ਉਹਨਾਂ ਦੇ ਐਡਵੋਕੇਟ ਨੇ ਸਾਊਥ ਅਫਰੀਕਾ 'ਚ ਕਿਹਾ। ਸਾਊਥ ਅਫਰੀਕਾ ਦੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਦਾ ਇਜ਼ਰਾਈਲਸ ਪੋਲੀਟੀਕਲ ਐਂਡ ਮਿਲਟਰੀ ਲੀਡਰਸ including Prime Minister Benjamin Netanyahu, were among the genocidal inciters. This is evident from the way in which the military attack is being conducted ਕਿ ਬਈ ਇਹ ਜੈਨੋਸਾਈਡ ਕਰਵਾ ਰਹੇ ਨੇ। ਸੋ ਇੱਕ ਪਾਸੇ ਤਾਂ ਅਸੀਂ ਸੈਲੂਟ ਕਰਦੇ ਹਾਂ ਇਹਨਾਂ ਮੁਲਕਾਂ ਨੂੰ, ਖਾਸ ਤੌਰ 'ਤੇ ਸਾਊਥ ਅਫਰੀਕਾ ਨੂੰ ਜਿਹਨੇ ਇਸ ਮੁਕੱਦਮੇ ਨੂੰ ਲਿਆਂਦਾ ਹੈ, ਔਰ ਹੁਣ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਫਲਸਤੀਨੀ ਵਿਚਾਰੇ ਤਰਲੇ ਕਰ ਰਹੇ ਨੇ। ਹੁਣ ਨੌਨ ਅਲਾਈਨ ਮੂਵਮੈਂਟ ਕਿਸੇ ਜ਼ਮਾਨੇ 'ਚ ਨਹਿਰੂ ਆਫ ਇੰਡੀਆ ਔਰ ਨਾਸਰ ਆਫ ਇਜਿਪਟ ਐਂਡ ਟੀਟੋ ਆਫ ਯੂਗੋਸਲਾਵੀਆ ਨੌਨ ਅਲਾਈਨ ਮੂਵਮੈਂਟ ਔਰ ਪੰਚਸ਼ੀਲ ਤੇ ਫਲਾਣੇ ਢਮਕੇ ਇਹਨਾਂ ਦੇ ਸੀ। ਹੁਣ ਇਹਨਾਂ ਦੀ ਨੌਨ ਅਲਾਈਨ ਮੂਵਮੈਂਟ ਹਾਲਾਂ ਮੁਲਕ ਤਾਂ ਸ਼ਾਇਦ 100 ਦੇ ਕਰੀਬ ਹੀ ਨੇ ਇਹਦੇ 'ਚ। ਉਹਨਾਂ ਦਾ ਇੱਕ ਸੈਸ਼ਨ ਜਿਹੜਾ ਹੈ ਐਨੂਅਲ ਉਹ ਚੱਲ ਰਿਹਾ ਯੂਗਾਂਡਾ ਦੇ ਵਿੱਚ। ਉੱਥੇ ਜਿਹੜੇ ਫਲਸਤੀਨ ਦੇ ਐਂਬੈਸਡਰ ਨੇ UN ਦੇ ਵਿੱਚ ਉਹ ਪਹੁੰਚੇ। ਫਲਸਤੀਨੀਅਨ ਐਂਬੈਸਡਰ ਟੂ UN ਕਾਲਸ ਔਨ ਨੌਨ ਅਲਾਈਨਡ ਮੂਵਮੈਂਟ ਟੂ ਪ੍ਰੈਸ਼ਰ ਇਜ਼ਰਾਈਲ ਟੂ ਐਨਫੋਰਸ ਸੀਜ਼ ਫਾਇਰ। ਉਹ ਤਰਲੇ ਕਰ ਰਹੇ ਨੇ ਕਿ ਭਾਈ ਤੁਸੀਂ ਸਹੀ ਇਜ਼ਰਾਈਲ ਦੇ ਉੱਤੇ ਜਿਹੜਾ ਹੈ ਉਹ ਕਰੋ। ਉਹਨਾਂ ਨੇ ਕਿਹਾ ਵੀ ਤੁਸੀਂ ਸਾਰੇ, ਕਿਉਂਕਿ ਨੌਨ ਅਲਾਈਨਡ ਦੇ ਬਹੁਤੇ ਉਹੀ ਨੇ ਜਿਹੜੇ ਬ੍ਰਿਟਿਸ਼ ਜਾਂ ਯੂਰਪੀਅਨ ਪਾਵਰਸ ਦੀਆਂ ਕਾਲੋਨੀਜ਼ ਸੀ, ਔਰ ਇਹਨੇ ਐਂਬੈਸਡਰ ਨੇ ਕਿਹਾ ਕਿ ਵੀ ਤੁਸੀਂ ਸਾਰੇ ਉਹਨਾਂ 'ਚੋਂ ਆਜ਼ਾਦ ਹੋ ਗਏ ਹੋ, ਅਸੀਂ ਲਾਸਟ ਕਾਲੋਨੀ ਹੈ ਜਿਹੜੇ ਅਜੇ ਵੀ ਉਸ ਖਮਿਆਜ਼ੇ ਨੂੰ ਭੁਗਤ ਰਹੇ ਔਰ ਇਸ ਵੇਲੇ ਲਗਾਤਾਰਤਾ ਨਾਲ ਸਾਡਾ ਜੈਨੋਸਾਈਡ ਚੱਲ ਰਿਹਾ। The Palestinian ambassador to UN called on members of non-aligned movement in Kampala, Uganda, ਜਿੱਥੇ ਸੈਸ਼ਨ ਚੱਲ ਰਿਹਾ, to put pressure on Israel to implement a ceasefire in Gaza after 100 days of war with militant Palestinian group Hamas के 100 दिन ਹੋ ਗਏ ਨੇ। ਇਹ ਰਿਆਦ ਮਨਸੂਰ ਨੇ 120 ਮੈਂਬਰ ਨੇ ਉੱਥੇ ਜਿਹੜੇ ਅਟੈਂਡ ਕਰ ਰਹੇ ਨੇ। ਉਹਨੇ ਕਿਹਾ ਕਿ ਵੀ ਇਹ the non-aligned movement formed during the collapse of colonial system at the height of Cold War has played a key part in decolonization processes। ਉਹਨੂੰ ਕਿਹਾ ਵੀ ਸਾਡੇ ਤੇ ਵੀ ਤਰਸ ਕਰੋ। We are still under this colonial occupation by Israel and we see genocide committed on our people, particularly in the Gaza Strip। ਸੋ ਇੰਡੀਆ ਕਿਉਂਕਿ ਲੀਡਰ ਹੈ ਇਸ ਮੂਵਮੈਂਟ ਦਾ, ਪਰ ਇੰਡੀਆ ਤਾਂ ਉਹਨਾਂ ਦੇ ਨਾਲ ਖੜਾ ਹੈ ਇਜ਼ਰਾਈਲ ਦੇ। ਔਰ ਜੇ ਤੁਸੀਂ ਦੇਖੋ ਕਿ ਵੀ ਇੱਕ ਪਾਸੇ ਸਾਊਥ ਅਫਰੀਕਾ ਔਰ ਮੋਰਲੀ ਰਾਈਟ ਮੁਲਕ ਇਸ ਇਸ਼ੂ ਨੂੰ ਖੜਾ ਕਰ ਰਹੇ ਨੇ, ਦੂਸਰੇ ਪਾਸੇ ਮੋਦੀ ਨੇ ਜਿਹੜਾ ਸਮਝੌਤਾ ਕੀਤਾ ਹੋਇਆ ਨੇਤਨਯਾਹੂ ਨਾਲ ਕਿ ਅਸੀਂ 1 ਲੱਖ ਵਰਕਰ ਤੁਹਾਨੂੰ ਦਿਆਂਗੇ ਕੰਮ ਲਈ, ਕਿਉਂਕਿ ਫਲਸਤੀਨੀ ਤਾਂ ਵਿਚਾਰੇ ਜਿਹੜੇ ਗਜ਼ਾ ਤੋਂ ਜਾਂ ਵੈਸਟ ਬੈਂਕ ਤੋਂ ਜਾਂਦੇ ਸੀ ਉਹ ਤਾਂ ਭਜਾਤੇ ਬੇਰੁਜ਼ਗਾਰ ਨੇ। ਔਰ ਉਹਨਾਂ ਦੀ ਆਲਰੇਡੀ ਯੂਪੀ ਔਰ ਹਰਿਆਣੇ ਦੀਆਂ ਸਰਕਾਰਾਂ ਇੰਟਰਵਿਊ ਕਰ ਰਹੀਆਂ ਜਿਨ੍ਹਾਂ ਵਰਕਰਾਂ ਨੂੰ ਇਜ਼ਰਾਈਲ 'ਚ ਭੇਜਣਾ। ਔਰ ਇਹ ਉਹਨਾਂ ਦੀ ਹਿੰਦੂ ਅਖਬਾਰ ਦੀ ਖਬਰ ਹੈ, ਲੁਕਿੰਗ ਫॉर ਇਜ਼ਰਾਈਲੀ ਜੌਬਸ ਸਾਈਨ ਆਫ ਇੰਟਰੋਗੇਸ਼ਨ। ਇੰਡੀਅਨ ਵਰਕਰਸ ਹੈਡਿੰਗ ਟੂ ਇਜ਼ਰਾਈਲ not eligible for protections under government's e-migrate portal must pay for their own travel, accommodation, insurance. Ministries pass the buck on worker safety in conflict zone. ਕੋਈ ਸੇਫਟੀ ਦੀ ਗਰੰਟੀ ਨਹੀਂ, ਕੋਈ ਇੰਸ਼ੋਰੈਂਸ ਨਹੀਂ, ਟਿਕਟ ਵੀ ਆਪਣੀ ਖਰੀਦ ਕੇ ਜਾਣਗੇ ਔਰ ਉਹਨਾਂ ਦੀ ਜਿਹੜੀ ਐਕੋਮੋਡੇਸ਼ਨ ਜਾਂ ਇੰਸ਼ੋਰੈਂਸ ਉਹ ਵੀ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ। ਔਰ ਉੱਤਰ ਪ੍ਰਦੇਸ਼ ਔਰ ਹਰਿਆਣਾ ਜਿਹੜਾ ਉਹ they are screening thousands of applicants for job in Israel. Activists and trade unions say the union government is bypassing all protections it normally employs for Indian labor going abroad to conflict zones. ਕਿ ਆਮ ਤੌਰ 'ਤੇ ਕਨਫਲਿਕਟ ਜ਼ੋਨ 'ਚ ਜਦੋਂ ਜਾਂਦੇ ਨੇ ਆ ਸਾਰੀਆਂ ਸਹੂਲਤਾਂ ਹੁੰਦੀਆਂ ਨੇ, ਪਰ ਤੁਸੀਂ ਬੇਸ਼ਰਮੀ ਦੇਖੋ ਕਿ ਇੱਕ ਪਾਸੇ ਦੁਨੀਆ ਦਾ ਇੱਕ ਵੱਡਾ ਹਿੱਸਾ ਜਿਹੜਾ ਇਖਲਾਕੀ ਤੌਰ 'ਤੇ ਰਾਈਟ ਹੈ, ਨਾਟ ਜਿਹੜੇ ਵੱਡੀਆਂ ਪਾਵਰ ਜਿਨ੍ਹਾਂ ਨੇ ਹਥਿਆਰ ਵੇਚਣੇ ਨੇ ਜਾਂ ਇਜ਼ਰਾਈਲ ਦੇ ਨਾਲ ਖੜੇ ਨੇ, ਉਹ ਤਾਂ ਆਵਾਜ਼ ਚੁੱਕ ਰਹੇ ਨੇ ਤੇ ਇਹ ਉੱਥੇ ਆਪਣੇ ਬੰਦੇ ਮਰਨ ਲਈ ਭੇਜ ਰਹੇ ਨੇ
ਉਸ ਦੇ ਲਈ ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਸਭ ਰਾਈਟ ਵਿੰਗਰ ਇੱਕ ਪਾਸੇ ਇਕੱਠੇ ਹੋਏ ਨੇ ਔਰ ਇਹਨਾਂ ਦਾ ਏਜੰਡਾ ਕੋਈ ਹੋਰ ਹੈ, ਵਿਜ਼ੀਬਲ ਕੋਈ ਹੋਰ ਹੈ, ਤੇ ਇਸ 'ਚ ਕੋਈ ਅਤਕਥਨੀ ਨਹੀਂ ਹੈ। ਤੁਸੀਂ ਭਾਰਤ ਦਾ ਸਟੈਂਡ ਯੂਕਰੇਨ ਰਸ਼ੀਆ ਮੁੱਦੇ ਤੇ ਦੇਖ ਲਓ ਕਿ ਕਿਵੇਂ ਯੂਕਰੇਨੀਅਨਸ ਨਾਲ ਵੱਲ ਪਿੱਠ ਕਰੀ ਰੱਖੀ ਔਰ ਰਸ਼ੀਆ ਨੂੰ ਕੰਡੈਮ ਤੱਕ ਨਹੀਂ ਕੀਤਾ। ਔਰ ਇਹਦੇ ਬਾਵਜੂਦ ਕਿ ਭਾਈ ਚਲੋ ਸਮਝ ਆ ਸਕਦਾ ਤੁਸੀਂ ਜਿਹੜਾ ਉਹ ਇਜ਼ਰਾਈਲ ਦੇ ਨਾਲ ਹੀ ਖਲੋਤੇ ਹੋ, ਤਬਾਹੀ ਹੋ ਰਹੀ ਹੈ, ਜੈਨੋਸਾਈਡ ਦਾ ਕੇਸ ICJ 'ਚ ਆਇਆ ਹੋਇਆ, ਲੇਕਿਨ ਤੁਸੀਂ ਆਪਣੇ ਬੰਦੇ ਉੱਤੇ ਮਰਨ ਲਈ ਭੇਜ ਰਹੇ ਹੋ। ਉਹਨੂੰ ਇਹ ਕਹਿਣ ਨੂੰ ਤਿਆਰ ਨਹੀਂ ਹੋ ਕਿ ਭਾਈ ਇਸ ਨੂੰ ਟੈਂਪਰਰੀ ਹਾਲਟ ਕਰੋ, ਕਿਉਂਕਿ ਜਿਹੜੀਆਂ ਕੈਜੁਅਲਟੀਜ਼ ਹੋ ਰਹੀਆਂ ਨੇ ਉਹਨਾਂ 'ਚ 2/3 ਔਰਤਾਂ ਔਰ ਬੱਚੇ ਨੇ। ਇਹ ਹੈ ਕੈਲਸ ਬ੍ਰਹਿਮਨਿਜ਼ਮ ਦਾ ਜਿਹੜਾ ਰੀਅਲ ਫੇਸ। ਬਿਲਕੁਲ ਜੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।